ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਕੱਲ ਮੈਂ ਤੁਹਾਨੂੰ ਅਫਰੀਕਾ ਦੇ ਗੁਲਾਮ ਮੁਲਕ ਦੱਸੇ ਸਨ ਪਾਕਿਸਤਾਨ ਨਾਲ ਉਹਨਾਂ ਦਾ ਕੀਤਾ ਸੀ ਕਿ ਜਿਨ੍ਹਾਂ ਵਿੱਚ ਫ੍ਰੈਂਚ ਇੰਗਲਿਸ਼ ਔਰ ਪੁਰਤਗੀਜ਼ ਅੱਜ ਵੀ ਮਸਲਤ ਹੈ ਤੇ ਉਹ ਗੁਲਾਮ ਔਰ ਗਰੀਬ ਨੇ। ਅੱਜ ਮੈਂ ਮੁਸਲਮਾਨ ਮੁਲਕ ਦਾ ਹਾਂ। ਤੁਰਕੀ ਦੀ ਸਰਕਾਰੀ ਔਰ ਤਲੀਮੀ ਜ਼ਬਾਨ ਤੁਰਕੀ ਹੈ। ਤੁਰਕੀਆ ਉਹਨਾਂ ਨੇ ਨਾਂ ਰੱਖ ਲਿਆ। ਇੰਡੋਨੇਸ਼ੀਆ ਦੇ ਉੱਤੇ ਡੱਚ ਦਾ ਕਬਜ਼ਾ ਸੀ, ਲੇਕਿਨ ਉਹਨਾਂ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾਂ ਡੱਚ ਖਤਮ ਕਰਕੇ ਇੰਡੋਨੇਸ਼ੀਅਨ ਤਲੀਮੀ ਔਰ ਕੌਮੀ ਜ਼ਬਾਨ ਬਣਾਈ। ਈਰਾਨ ਦੀ ਫਾਰਸੀ ਹੈ, ਸਊਦੀ ਅਰਬ ਦੀ ਅਰਬੀ ਹੈ। ਬੰਗਲਾਦੇਸ਼ ਜਿਹੜਾ ਸਾਡੇ ਤੋਂ ਵੱਖਰਾ ਹੋਇਆ ਹੈ, ਉਹਨੇ 1971 ਤੱਕ ਜਿੰਨੀ ਦੇਰ ਤੱਕ ਸਾਡੇ ਨਾਲ ਸੀ ਉਹਨਾਂ ਦੀ ਆਫੀਸ਼ੀਅਲ ਜ਼ਬਾਨ ਇੰਗਲਿਸ਼ ਸੀ। ਜਿੱਦਾਂ ਆਜ਼ਾਦ ਹੋਏ ਨੇ ਉਹਨਾਂ ਸਰਕਾਰੀ ਜ਼ਬਾਨ ਆਪਣੀ ਬੰਗਾਲੀ ਕਰ ਲਈ ਹੈ, ਪਾਕਿਸਤਾਨ ਦੀ ਇੰਗਲਿਸ਼। ਔਰ ਇਹ ਸਾਰੇ ਮੁਸਲਮਾਨ ਮੁਲਕ ਪਾਕਿਸਤਾਨ ਤੋਂ ਛੋਟੇ ਨੇ ਸਵਾਏ ਇੰਡੋਨੇਸ਼ੀਆ ਦੇ। ਇਹਨਾਂ ਦੀ ਆਬਾਦੀ ਵੀ ਥੋੜ੍ਹੀ ਹੈ, ਇਹਨਾਂ ਦੇ ਰਕਬੇ ਵੀ ਪਾਕਿਸਤਾਨ ਤੋਂ ਥੋੜ੍ਹੇ ਨੇ, ਤੇ ਚਲੋ ਸਊਦੀ ਅਰਬ ਦਾ ਜ਼ਿਆਦਾ ਹੈ। ਤੇ ਲੇਕਿਨ ਇਹ ਜਿਹੜਾ ਰਾਜ਼ ਇਹਨਾਂ ਤੇ ਨਹੀਂ ਫਾਸ਼ ਹੋਇਆ ਕਿ ਇੰਗਲਿਸ਼ ਤਰੱਕੀ ਵਾਸਤੇ ਜ਼ਰੂਰੀ ਹੈ, ਉਹ ਸਾਡੇ ਗੁਲਾਮਾਂ ਤੇ ਕਿਵੇਂ ਉਹ ਰਾਜ਼ ਫਾਸ਼ ਹੋਇਆ। ਅਸੀਂ ਇਹਨਾਂ ਤੋਂ ਆਪਣੇ ਮੁਸਲਮਾਨ ਮੁਲਕਾਂ ਤੋਂ ਪਿੱਛੇ ਕਿਉਂ ਰਹਿ ਗਏ ਹਾਂ? ਮੇਰੀ ਕੌਮ ਦੇ ਗੁਲਾਮ ਲੋਕੋ, ਸੋਚੋ ਜ਼ਰਾ, ਇਸ ਸਵਾਲ ਦਾ ਜਵਾਬ ਸੋਚੋ।